ਸਾਡੇ ਕੁछ ਅਫਸਰਾਂ ਨੇ ਬਾਲਾ ਨੇ ਜ਼ਿਲ੍ਹਿਆਂ ਦੇ ਵਿੱਚ ਐਲਾਨ ਕੀਤਾ ਵੀ ਦੁੱਧ ਦੀਆਂ ਕੀਮਤਾਂ ਰਮਜ਼ਾਨ ਦੇ ਵਿੱਚ ਘਟਾ ਦਿਓ। ਬੜਾ ਹੀ ਅੱਛਾ ਕੰਮ ਕੀਤਾ ਉਹਨਾਂ ਨੇ। ਮੈਂ ਉਹਨੂੰ ਐਪਰੀਸ਼ੀਏਟ ਕਰਨਾ ਉਹਨਾਂ ਦੇ ਕੰਮ ਨੂੰ ਕਿ ਤੁਸੀਂ ਚੰਗਾ ਕੰਮ ਕਰ ਰਹੇ ਜੇ ਵੀ ਦੁੱਧ ਦੀਆਂ ਕੀਮਤਾਂ ਘਟਾ ਦਿਓ। ਪਰ ਜਨਾਬ ਥੋੜੀ ਜਿਹੀ ਜ਼ਰਾ ਗੌਰ ਤੇ ਕਰੋ, ਇਹ ਜਿੱਥੋਂ ਦੁੱਧ ਆਉਣ ਡਿਆ ਹੋਵੇ ਕਿ ਉਹਨੂੰ ਤੁਸੀਂ ਖਾਦ ਸਸਤੀ ਲੈ ਕੇ ਦਿੱਤੀ ਸੀ, ਉਹਨੂੰ ਸਪਰੇਅ ਸਸਤੀ ਲੈ ਕੇ ਦਿੱਤੀ ਸੀ, ਉਹਨੂੰ ਚੰਗਾ ਬੀਂ ਲੈ ਕੇ ਦਿੱਤਾ ਜੇ, ਸਸਤਾ ਤੇਲ ਉਹਨੂੰ ਲੈ ਕੇ ਦਿੱਤਾ ਸੀ, ਉਹਨੂੰ ਵੰਡਾ ਸਸਤਾ ਲੈ ਕੇ ਦਿੱਤਾ ਸੀ, ਉਹਨੂੰ ਜਾਨਵਰਾਂ ਨੂੰ ਪਿਆਉਣ ਵਾਲੀ ਦਵਾਈ ਸਸਤੀ ਲੈ ਕੇ ਦਿੱਤੀ ਸੀ। ਕਰੋੜਾਂ ਰੁਪਈਆ ਦੇ ਮੁਲਾਜ਼ਮ ਰੱਖੇ ਨੇ ਡੰਗਰਾਂ ਵਾਲੇ ਹਸਪਤਾਲਾਂ ਦੇ ਵਿੱਚ, ਕੀ ਉਹ ਜਾ ਕੇ ਫ੍ਰੀ ਦਵਾਈ ਦੇਣ ਡੇ ਨੇ? ਜਨਾਬ ਥੋੜੀ ਜਿਹੀ ਤਰਸ ਕਰੋ ਸਾਡੇ ਤੇ ਵੀ ਗੌਰ ਕਰੋ। ਅਸੀਂ ਗਰੀਬ ਤਬਕਾ ਜ਼ਿਮੀਂਦਾਰ ਬਿਲਕੁਲ ਪਿਸ ਗਏ ਹਾਂ। ਅਸੀਂ ਆਨੇ ਹਾਂ ਠੀਕ ਹੈ ਮਹਿੰਗਾਈ ਘਟਾਓ, ਅਸੀਂ ਖੁਦ ਮਹਿੰਗਾਈ 'ਚ ਪਿਸੇ ਹੋਏ ਲੋਕ ਹਾਂ। ਅਸੀਂ ਇਹ ਨਹੀਂ ਚਾਹੁੰਦੇ ਵੀ ਸਾਡਾ ਦੁੱਧ 200 ਨੂੰ ਵਿਕ ਜਾਵੇ। ਅਸੀਂ ਚਾਹੁੰਦੇ ਹਾਂ ਸਾਡਾ ਦੁੱਧ 80 ਰੁਪਏ ਲਵੋ, ਸਾਡੀ ਕਣਕ 1500 ਨੂੰ ਕਰ ਦਿਓ। ਪਰ ਗੱਲ ਇਹ ਵੀ ਸਾਨੂੰ ਵੀ ਉਸ 1500 ਵਾਲੇ 80 ਰੁਪਈਆਂ ਵਾਲੇ ਸਾਨੂੰ ਵੀ ਚੀਜ਼ਾਂ ਦਿਓ। ਸਾਡਾ ਕੀ ਗੁਨਾਹ ਹੈ? ਸਾਡਾ ਇਹ ਗੁਨਾਹ ਕਿ ਅਸੀਂ ਇਸ ਮੁਲਕ 'ਚ ਜੰਮ ਪਏ ਹਾਂ ਤੇ ਅਸੀਂ ਜ਼ਮੀਨਾਂ ਦੇ ਵਿੱਚੋਂ ਸੋਨਾ ਕੱਢ ਕੇ ਤੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਤੇ ਤੁਸੀਂ ਇੱਥੇ ਬਹਿ ਕੇ ਖਾ ਲੈਂਦੇ ਜੀ। ਜਨਾਬ ਥੋੜੀ ਜਿਹੀ ਤਵੱਜੋ ਉਹਨਾਂ ਤੇ ਕਰੋ ਜਿਹੜੇ ਦੁਕਾਨਾਂ ਦੇ ਵਿੱਚ ਤਾਜਰ ਨੇ, ਜਿਨ੍ਹਾਂ ਰਮਜ਼ਾਨ ਦੇ ਆਖਰੀ ਹਫਤੇ ਦੇ ਵਿੱਚ ਸਊਦੀਆ ਚਲੇ ਜਾਣਾ ਉਮਰਾ ਕਰਨ ਵਾਸਤੇ। ਅੱਜ ਉਹਨਾਂ ਨੇ ਜਿਹੜੀਆਂ ਖਜੂਰਾਂ ਅੱਗੇ 500 ਰੁਪਏ ਸਨ, ਅੱਜ ਉਹਨਾਂ 800 ਰੁਪਏ ਕਿਲੋ ਕਰ ਦਿੱਤੀਆਂ। ਜਿਹੜਾ ਖਰਬੂਜ਼ਾ 200 ਨੂੰ ਮਿਲਦਾ ਸੀ ਅੱਜ 400 ਨੂੰ ਹੋ ਗਿਆ। ਸਬਜ਼ ਮਿਰਚ ਦੀ ਗੱਲ ਕਰ ਲਈਏ ਤਾਂ 400-500 ਨੂੰ ਕਿਲੋ ਹੋ ਗਈ ਹੈ। ਸੁੱਕਾ ਥੋਮ ਜਿਹੜਾ 800 ਨੂੰ ਕਿਲੋ ਕਰ ਦਿੱਤਾ। ਇਹ ਕਿੰਨਾ ਕੀਤਾ ਵੇ? ਇਹਨਾਂ ਆੜਤੀਆਂ ਤੇ ਵੀ ਥੋੜੀ ਜਿਹੀ ਤਵੱਜਾ ਕਰੋ ਜਨਾਬ। ਇਹ ਜਿਹੜੇ ਸਟਾਕੀਏ ਨੇ ਜ਼ਰਾ ਇਹਨਾਂ ਨੂੰ ਵੀ ਪੁੱਛ ਲਵੋ। ਸਾਨੂੰ ਸਭ ਤੋਂ ਸਸਤਾ ਜ਼ਿਮੀਂਦਾਰ ਨੂੰ, ਗਰੀਬ ਨੂੰ ਇੱਕ ਆਲੂ ਮਿਲਦਾ ਸੀ, ਅੱਜ ਪਿੱਛੋਂ ਜ਼ਿਮੀਂਦਾਰ ਕੋਲ ਤਾਂ ਸਸਤਾ ਲਿਆ ਜਾ ਰਿਹਾ। ਲੇਕਿਨ ਜਿਹੜੇ ਅੱਗੇ ਵਿੱਚ ਮਾਫੀਆ ਪਿਆ ਹੋਇਆ ਹੋਵੇ ਉਹ ਅੱਜ ਸਾਡੇ ਤੱਕ 100 ਤੋਂ ਉਹਨਾਂ ਨੇ ਟਪਾ ਦਿੱਤਾ ਆਲੂ। ਸਾਡੇ ਵੱਲ ਤੇ ਤਵੱਜੋ ਕਰੋ ਥੋੜੀ ਜਿਹੀ ਸਰਕਾਰ। ਸਾਨੂੰ ਸਿਰਫ ਮਰਨ ਵਾਸਤੇ ਜ਼ਹਿਰ ਸਸਤਾ ਮਿਲਦਾ ਪਿਆ, ਉਸ ਤੋਂ ਇਲਾਵਾ ਕੋਈ ਚੀਜ਼ ਸਸਤੀ ਨਹੀਂ ਮਿਲਦੀ ਪਈ ਜਨਾਬ। ਅਸੀਂ ਤੇ ਸਪਰੇਵਾਂ ਕਰ ਕਰਕੇ ਪਿਸ ਗਏ। ਖਾਦਾਂ ਅੱਜ ਵੀ ਬਲੈਕ 'ਚ ਮਿਲਦੀਆਂ ਨੇ ਪਈਆਂ, ਹਾਲਾਂਕਿ ਹੁਣ ਜ਼ਰੂਰਤ ਵੀ ਕੋਈ ਨਹੀਂ। ਤੁਸੀਂ ਹੁਣ ਹੀ ਸਸਤੀ ਕਰਵਾ ਦਿਓ ਜਨਾਬ। ਕੁਛ ਤੇ ਸਾਡੇ ਹਾਲ ਤੇ ਰਹਿਮ ਕਰ ਦਿਓ ਜਨਾਬ। ਜਿਹੜੀਆਂ ਸਾਡਿਆਂ ਟੈਕਸ ਦੇ ਨਾਲ, ਸਾਡਿਆਂ ਪੈਸਿਆਂ ਦੇ ਨਾਲ ਤੁਹਾਨੂੰ ਵੀਗੋ ਡਾਲੇ ਮਿਲੇ ਨੇ, ਤੁਹਾਨੂੰ ਕੋਠੀਆਂ ਮਿਲੀਆਂ, ਬੰਗਲੇ ਮਿਲੇ ਨੇ, 10-10 ਮੁਲਾਜ਼ਮ ਮਿਲੇ ਨੇ, ਥੋੜਾ ਜਿਹਾ ਉਹਨਾਂ ਦੇ ਕਰਕੇ ਸਾਡੇ ਤਰਸ ਕਰ ਦਿਓ ਕਿ ਸਾਡੀ ਵਜ੍ਹਾ ਤੋਂ ਅੱਜ ਤੁਸੀਂ ਸਕੂਨ ਦੀ ਜ਼ਿੰਦਗੀ ਗੁਜ਼ਾਰਦੇ ਜੇ ਪਏ। ਪਰ ਥੋੜਾ ਜਿਹਾ 24 ਘੰਟਿਆਂ 'ਚ 2 ਘੰਟੇ ਸਾਡੇ ਲਈ ਕੱਢ ਲਿਆ ਕਰੋ। ਇਹਨਾਂ ਦੁਕਾਨਾਂ ਤੇ ਫੇਰਾ ਮਾਰ ਲਿਆ ਕਰੋ। ਇਹਨਾਂ ਨੂੰ ਆਖਿਆ ਕਰੋ ਵੀ ਥੋੜਾ ਜਿਹਾ ਗਰੀਬ ਆਵੇ ਤੇ ਹੱਥ ਹੌਲਾ ਰੱਖ ਲਓ, ਰਮਜ਼ਾਨ ਹੈ। ਕਿਉਂਕਿ ਰਮਜ਼ਾਨ 'ਚ ਤੇ ਇਹਨਾਂ ਹਰ ਚੀਜ਼ ਵਧਾਣੀ, ਕਿਉਂਕਿ ਦੁਕਾਨਾਂ ਵਾਲੇ ਮੁਸਲਮਾਨ ਜੂਏ ਪੱਕੇ ਠੱਕੇ ਮੁਸਲਮਾਨ ਨੇ, ਦਾੜੀਆਂ ਰੱਖੀਆਂ, 5 ਵਕਤ ਦੇ ਨਮਾਜ਼ੀ ਨੇ, 2-2 3-3 ਹੱਜ ਕੀਤੇ ਨੇ ਤੇ ਮਾਸ਼ਾਅੱਲਾ ਦੁਕਾਨਾਂ ਦੇ ਨਾਮ ਹੀ ਇਸਲਾਮੀ ਰੱਖੇ ਨੇ। ਤੇ ਰੇਟ ਅੱਜ ਕੱਲ੍ਹ ਆਣ ਕੇ ਰਮਜ਼ਾਨ 'ਚ ਸਾਡਾ ਡਬਲ ਹੋ ਜਾਂਦਾ। ਫਿਰ ਅਸੀਂ ਆਨੇ ਆ ਵੀ ਅੱਲਾਹ ਪਾਕ ਸਾਡੇ ਤੇ ਪਰੇਸ਼ਾਨੀਆਂ ਕਿਉਂ ਲਿਆਉਂਦਾ, ਤੰਗੀਆਂ ਕਿਉਂ ਲਿਆਉਂਦਾ। ਮੈਂ ਦੱਸਣਾ ਚਾਹੁੰਦਾ ਵਾਂ ਵੀ ਪੈਸੇ ਜ਼ਿਆਦਾ ਕਮਾਉਣ ਨਾਲ ਸਕੂਨ ਨਹੀਂ। ਇਹ ਜ਼ਿੰਦਗੀ ਦੇ ਵਿੱਚ ਕਦੀ ਵੀ ਨਾ ਸੋਚਿਓ। ਨਹੀਂ ਤੇ ਜਿਨ੍ਹਾਂ ਨੇ ਕਰੋੜਾਂ ਕਮਾਏ ਨੇ ਉਹਨਾਂ ਨੂੰ ਪੁੱਛ ਕੇ ਵੇਖ ਲਓ, ਇੱਕ ਸਕਿੰਟ ਵੀ ਉਹਨਾਂ ਦਾ ਨਹੀਂ ਲੰਘਦਾ। ਰਾਤ ਨੂੰ ਨਸ਼ੇ ਦੀਆਂ ਗੋਲੀਆਂ ਖਾ ਕੇ ਸੌਂਦੇ ਨੇ, ਨੀਂਦਰ ਨਹੀਂ ਆਉਂਦੀ। ਸਾਨੂੰ ਅੱਜ ਵੀ ਅਲਹਮਦੁਲਿਲਾ ਅਸੀਂ ਕਿਤੇ ਵੱਢ 'ਚ ਵਾਹਣ 'ਚ ਵੀ ਸੌਂ ਜਾਈਏ ਤੇ ਸਾਰੀ ਰਾਤ ਹੋਸ਼ ਨਹੀਂ ਆਉਂਦੀ। ਐਡੀ ਮਜ਼ੇ ਦੀ ਨੀਂਦਰ ਸੌਂਦੇ ਹਾਂ। ਕੀ ਗੱਲ ਹੈ ਕਿ ਅਸੀਂ ਦਿਲੋਂ ਮੁਖਲਸ ਹਾਂ। ਅਸੀਂ ਇਹ ਚਾਹੁੰਦੇ ਹਾਂ ਵੀ ਸਾਡੇ ਘਰ 1 ਰੁਪਈਆ ਵੀ ਹਰਾਮ ਦਾ ਨਾ ਆਵੇ, ਸਾਡੀ ਔਲਾਦ ਹਰਾਮ ਦਾ ਰੁਪਈਆ ਨਾ ਖਾਵੇ, ਨਜਾਇਜ਼ ਕਿਸੇ ਦਾ ਸਾਡੇ ਘਰ ਹੱਕ ਨਾ ਆਵੇ। ਤਾਂ ਅਸੀਂ ਸਕੂਨ ਦੇ ਵਿੱਚ ਆ, ਤਾਂ ਸਾਡੀ ਔਲਾਦ ਫਰਮਾ ਬਰਦਾਰ ਹੈ। ਤਾਂ ਪਿੰਡਾਂ ਦੇ ਵਿੱਚ ਸ਼ਾਮ ਨੂੰ ਲੋਕ ਆਪਣੇ ਮਾਂ ਪਿਓ ਦੇ ਪੈਰ ਗਿੱਟੇ ਘੁੱਟ ਕੇ ਸੌਂਦੇ ਨੇ। ਇਹ ਨਹੀਂ ਕਰਦੇ ਵੀ ਜਦੋਂ ਬੁੱਢੇ ਹੁੰਦੇ ਨੇ ਤੇ ਓਲਡ ਹੋਮ 'ਚ ਛੱਡ ਆਉਂਦੇ ਨੇ, ਕਿਉਂਕਿ ਸਾਡੇ ਵੱਡਕਿਆਂ ਨੇ ਸਾਨੂੰ ਹਲਾਲ ਖਵਾਇਆ ਤੇ ਸੱਚ ਬੋਲਣ ਦਾ ਦੱਸਿਆ। ਇਸ ਤੋਂ ਕਰਕੇ ਅਸੀਂ ਅੱਜ ਸੱਚ ਬੋਲਨੇ ਆ ਤੇ ਅਸੀਂ ਵੀ ਗਾਂ ਕੋਸ਼ਿਸ਼ ਕਰ ਰਹੇ ਹਾਂ ਆਪਣੀ ਔਲਾਦ ਨੂੰ ਹਲਾਲ ਖਵਾਉਣ ਦੀ। ਬਾਕੀ ਮੈਨੂੰ ਉਮੀਦ ਹੈ ਕਿ ਮੇਰਾ ਮੁਲਕ ਇੱਕ ਦਿਨ ਜ਼ਰੂਰ ਤਰੱਕੀ ਕਰੇਗਾ ਇਨਸ਼ਾਅੱਲਾ। ਹੱਸਦੇ ਰਹੋ, ਵਸਦੇ ਰਹੋ। ਅਗਰ ਰਹੀ ਜ਼ਿੰਦਗੀ ਤੇ ਫਿਰ ਮਿਲਾਂਗੇ।